ਲਿਮਟਾਂ ਟੁੱਟ ਗਈਆਂ, ਕਿਸੇ ਦੀ ਜਿਹੜੀ ਆ ਫਾਈਨੈਂਸ਼ੀਅਲ ਹਾਲਤ ਬਹੁਤ ਬੁਰੀ ਹੋ ਗਈ। ਸੋ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਜਿਹੜੇ ਡੈਮੋਕ੍ਰੇਟਸ ਆ ਤੇ ਸਟੀਵਨ ਮਨੂਚਿਨ ਆ ਉਹ ਹਜੇ ਤੱਕ ਕੋਈ ਡੀਲ ਨਹੀਂ ਬਣੀ। ਸੋ ਕਹਿੰਦੇ ਵੀ ਇਸ ਨੂੰ ਹੁਣ ਵੀਰਵਾਰ ਤੱਕ ਜਿਹੜਾ ਆ ਡਿਲੇ ਕਰ ਦਿੱਤਾ ਗਿਆ। ਸੋ ਹੋਪਫੁਲੀ ਕੱਲ੍ਹ ਨੂੰ ਜਿਹੜਾ ਆ ਕੁਛ ਨਾ ਕੁਛ ਉਹ ਕਰਨਗੇ। ਜੀ ਸੋ ਹੋਪਫੁਲੀ ਜਿਹੜਾ ਕੁਛ ਬਣੇ, ਜਿੱਦਾਂ ਉਮੀਦ ਦੀ ਆਪਾਂ ਗੱਲ ਕੀਤੀ ਸੀ ਵੀ ਘੱਟ ਹੀ ਇਹਨਾਂ ਤੋਂ ਉਮੀਦਾਂ ਹੁੰਦੀਆਂ ਪੋਲੀਟੀਸ਼ੀਅਨਾਂ ਤੋਂ। ਇਹਨਾਂ ਨੇ ਸਾਰਿਆਂ ਨੇ ਆਪੋ ਆਪਣੀ ਤੂਤੀ ਜਿਹੜੀ ਵਜਾਉਣੀ ਆ। ਇਨ ਦੀ ਐਂਡ ਅਮੈਰੀਕਨਸ ਜਿਹੜੇ ਆ ਉਹ ਕਿਤੇ ਨਾ ਕਿਤੇ ਪਿੱਛੇ ਜਿਹੜੇ ਉਹ ਰਹਿ ਜਾਂਦੇ ਆ। ਕੱਲ੍ਹ ਦੀ ਡਿਬੇਟ ਦੀਆਂ ਗੱਲਾਂ ਵੀ ਆਪਾਂ ਸੁਣ ਰਹੇ ਸੀਗੇ ਕੀ ਕੁਛ ਹੋਇਆ ਆ। ਸੋ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਨੇ ਇਲੈਕਸ਼ਨ ਦੇ ਬਾਰੇ ਕੱਲ੍ਹ ਜਿਹੜੀਆਂ ਚਰਚਾਵਾਂ ਕੀਤੀਆਂ ਸੀ ਉਸ ਨੂੰ ਲੈ ਕੇ ਕਹਿੰਦੇ ਕਾਫੀ ਜਿਹੜੀਆਂ ਚਰਚਾਵਾਂ ਇਸ ਟਾਈਮ ਤੇਜ਼ ਹੋਈਆਂ ਨੇ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਕਹਿ ਰਹੇ ਸੀਗੇ ਵੀ ਇਹ ਇਲੈਕਸ਼ਨ ਜਿਹੜੀ ਰਿਗ ਹੋ ਸਕਦੀ। ਉਹਨਾਂ ਨੇ ਆਪੋ ਆਪਣੇ ਜਿਹੜੇ ਸਪੋਰਟਰਸ ਨੂੰ ਕਿਹਾ ਜੀ ਪੋਲ ਵਾਚਰ ਬਣ ਕੇ ਜਿਹੜਾ ਉੱਥੇ ਜਾਓ। ਜਿਹੜੇ ਇਹਨਾਂ ਦੇ ਵਿਰੋਧੀ ਆ ਉਹਨਾਂ ਦੇ ਜਿਹੜੇ ਐਨਾਲਿਸਟ ਆ ਜਾਂ ਮਾਹਰ ਉਹ ਕਹਿ ਰਹੇ ਆ ਵੀ ਕਿਤੇ ਨਾ ਕਿਤੇ ਆਪਣੇ ਸਪੋਰਟਰਸ ਨੂੰ ਕਹਿ ਰਹੇ ਆ ਵੀ ਬੰਦੂਕਾਂ ਲੈ ਕੇ ਜਿਹੜਾ ਜੀ ਉੱਥੇ ਪਹੁੰਚ ਜਾਓ ਤਾਂ ਜੋ ਲੋਕਾਂ ਨੂੰ ਇੰਟੀਮੀਡੇਟ ਜਿਹੜਾ ਆ ਉਹ ਕੀਤਾ ਜਾ ਸਕੇ। ਇੱਦਾਂ ਦੀ ਕੋਈ ਗੱਲ ਤਾਂ ਰਾਸ਼ਟਰਪਤੀ ਟਰੰਪ ਨੇ ਨਹੀਂ ਕਹੀ, ਪਰ ਉਹ ਆਪਣੇ ਵੱਲੋਂ ਇਹ ਚੀਜ਼ ਨੂੰ ਜਿਹੜਾ ਕਹਿ ਰਹੇ ਆ ਵੀ ਰਾਸ਼ਟਰਪਤੀ ਟਰੰਪ ਇਹ ਕਹਿਣਾ ਚਾਹੁੰਦੇ ਸੀਗੇ। ਸੋ ਕੱਲ ਪਰ ਇਸ ਦੇ ਬਾਰੇ ਜੋ ਬਾਇਡਨ ਨੇ ਕਿਹਾ ਕਿ ਜੋ ਵੀ ਇਲੈਕਸ਼ਨ ਦਾ ਨਤੀਜਾ ਹੋਊਗਾ ਉਹ ਮੈਨੂੰ ਵੀ ਮਨਜ਼ੂਰ ਹੋਊਗਾ ਤੇ ਉਹ ਇਸ ਨੂੰ ਵੀ ਜਿਹੜਾ ਉਹ ਮਨਜ਼ੂਰ ਹੋਊਗਾ। ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜੀ ਉਹ ਗੱਲ ਆਖੀ ਹੈਗੀ ਆ। ਸੋ ਲੈਟਸ ਸੀ ਕੀ ਨਤੀਜਾ ਹੁੰਦਾ, ਕੀ ਬਣਨਾ ਆ। ਮਹੀਨੇ ਤੋਂ ਥੋੜੇ ਜਿਹੇ ਵੱਧ ਦਿਨ ਜਿਹੜੇ ਆ ਉਹ ਬਚੇ ਨੇ, ਪਰ ਰੌਲਾ ਰੱਪਾ ਇਸ ਟਾਈਮ ਜਿਹੜਾ ਆ ਉਹ ਚਰਨ ਸੀਮਾ ਦੇ ਉੱਤੇ ਜਿਹੜਾ ਉਹ ਪਹੁੰਚਿਆ ਹੋਇਆ ਆ। ਸੋ ਦੇਖਦੇ ਆ ਕੀ ਬਣਦਾ ਹੈ। ਹਰ ਇੱਕ ਨੇ ਦੋਨੋਂ ਪਾਰਟੀਆਂ ਦੇ ਦੋਨੋਂ ਹੀ ਨੁਮਾਇੰਦਿਆਂ ਨੇ ਆਪੋ ਆਪਣੇ ਪੱਧਰ ਦੇ ਉੱਤੇ ਪੁਰਜ਼ੋਰ ਜਿਹੜਾ ਆ ਉਹ ਲਾਉਣਾ ਆ ਤਾਂ ਜੋ ਉਹ ਇਲੈਕਟ ਹੋ ਕੇ ਉਹ ਰਾਸ਼ਟਰਪਤੀ ਬਣ ਸਕਣ। ਜੀ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਡਿਬੇਟ ਦੀ ਗੱਲ ਕਰ ਰਹੇ, ਜਿਹੜੇ ਮੋਡਰੇਟਰ ਕ੍ਰਿਸ ਵਾਲਸ ਆ ਉਹਨਾਂ ਨੇ ਅੱਜ ਇੰਟਰਵਿਊ ਦੇ ਦੌਰਾਨ ਦੱਸਿਆ, ਕਹਿੰਦੇ ਵੀ ਮੈਂ ਇੱਦਾਂ ਦਾ ਸੋਚਿਆ ਨਹੀਂ ਸੀ ਵੀ ਇੱਦਾਂ ਦੀ ਚੀਜ਼ ਜਿਹੜੀ ਵਾਪਰੂਗੀ, ਕਿਉਂਕਿ ਉਹਨਾਂ ਨੂੰ ਬਾਰ-ਬਾਰ ਜਿਹੜਾ ਆ ਰੋਕਣਾ ਪਿਆ ਤੇ ਕਹਿੰਦੇ ਵੀ ਇਹ ਮੈਨੂੰ ਜਿੱਦਾਂ ਮਾੜਾ ਵੀ ਲੱਗਿਆ। ਤੇ ਇੱਕ ਟਾਈਮ ਤੇ ਕਹਿੰਦੇ ਜਦੋਂ ਸਿੱਧੇ ਹੀ ਇੱਕ ਦੂਜੇ ਨਾਲ ਹੋ ਗਿਆ ਸੀ ਪ੍ਰੈਜ਼ੀਡੈਂਟ ਟਰੰਪ ਤੇ ਜਿਹੜੇ ਹੈਗੇ ਵਾਈਸ ਪ੍ਰੈਜ਼ੀਡੈਂਟ ਜੋ ਬਾਇਡਨ, ਤਾਂ ਮੈਂ ਸੋਚਿਆ ਕਹਿੰਦੇ ਵੀ ਇਹ ਠੀਕ ਆ, ਜਿਹੜੀ ਡਾਇਰੈਕਟ ਡਿਬੇਟ ਹੈਗੀ ਠੀਕ ਆ, ਪਰ ਜਦੋਂ ਇੰਟਰਪਸ਼ਨ ਬਹੁਤ ਜ਼ਿਆਦਾ ਹੋਈ ਤੇ ਉਹ ਬਿਲਕੁਲ ਜਿਹੜੀ ਆ ਉਲਟ ਪਾਸੇ ਚਲੇ ਗਈ। ਜੀ ਅਗਲੀ ਜਿਹੜੀ ਅਸੀਂ ਦੀ ਗੱਲ ਕਰਦੇ ਜਾਈਏ, ਵਾਈਟ ਹਾਊਸ ਨੇ CDC ਦਾ ਇੱਕ ਜਿਹੜਾ ਆਰਡਰ ਸੀਗਾ ਵੀ ਕਰੂਜ਼ ਸ਼ਿਪ ਆ ਉਹਨਾਂ ਨੂੰ ਡੌਕ ਕਰਕੇ ਰੱਖਿਆ ਜਾਵੇ, ਉਸ ਆਰਡਰ ਨੂੰ ਜਿਹੜਾ ਉਹ ਬਲੌਕ ਕਰ ਦਿੱਤਾ। CDC ਦੇ ਡਾਇਰੈਕਟਰ ਚਾਹੁੰਦੇ ਸੀਗੇ ਵੀ ਇਹ ਜਿਹੜਾ ਨੋ ਸੇਲ ਆਰਡਰ ਆ ਇਸ ਨੂੰ ਫਰਵਰੀ ਤੱਕ ਐਕਸਟੈਂਡ ਜਿਹੜਾ ਆ ਉਹ ਕੀਤਾ ਜਾਵੇ। ਪਰ ਆਪਾਂ ਦੇਖਿਆ ਰਾਸ਼ਟਰਪਤੀ ਟਰੰਪ ਜਿਹੜੇ ਸਾਇੰਸਦਾਨਾਂ ਦੀ ਜਾਂ ਇੱਦਾਂ ਦੇ ਬਾਰੇ ਉਹ ਘੱਟ ਉਹਨਾਂ ਦੀ ਜਿਹੜੀ ਉਹ ਸੁਣਦੇ ਆ ਤੇ ਉਹ ਆਪਣੀ ਜਿਹੜੀ ਮਰਜ਼ੀ ਕਿਤੇ ਜ਼ਿਆਦਾ ਜਿਹੜੀ ਉਹ ਚਲਾਉਣਾ ਚਾਹੁੰਦੇ ਨੇ। ਉਹਨਾਂ ਨੇ ਇਸ ਦੇ ਵਿੱਚ ਇਹ ਹਵਾਲਾ ਕਿਹਾ ਵੀ ਜਿਹੜੀ ਟੂਰਿਜ਼ਮ ਇੰਡਸਟਰੀ ਆ ਉਸ ਨੂੰ ਬਹੁਤ ਇਸ ਦੇ ਵਿੱਚ ਵੱਡੀ ਸਮੱਸਿਆ ਆਊਗੀ, ਖਾਸ ਕਰਕੇ ਜਿਹੜੀ ਸਵਿੰਗ ਸਟੇਟ ਫਲੋਰੀਡਾ ਆ ਉੱਥੇ ਜਿਹੜੇ ਕਰੂਜ਼ਿਸ ਆ ਉਹ ਬਹੁਤ ਚੱਲਦੇ ਨੇ ਉੱਥੋਂ। ਸੋ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਵੀ ਰਾਸ਼ਟਰਪਤੀ ਟਰੰਪ ਕਿਤੇ ਨਾ ਕਿਤੇ ਕਰਨਾ ਚਾਹੁੰਦੇ ਆ। ਸਾਨੂੰ ਯਾਦ ਹੋਣਾ ਜਦੋਂ ਅਰਜਨ ਸਿੰਘ ਜੀ ਕਰੋਨਾ ਵਾਇਰਸ ਦਾ ਡਰ ਫੈਲਣਾ ਸ਼ੁਰੂ ਹੋਇਆ ਸੀ, ਇਹ ਕਰੂਜ਼ ਸ਼ਿਪਾਂ ਤੋਂ ਹੀ ਬਹੁਤ ਜ਼ਿਆਦਾ ਰੌਲਾ ਪਾਇਆ ਹੋ ਪਿਆ ਸੀਗਾ। ਉਸ ਟਾਈਮ ਦੇ ਉੱਤੇ ਬਾਅਦ ਦੇ ਵਿੱਚ ਕਰੂਜ਼ ਸ਼ਿਪਾਂ ਨੂੰ ਕੋਈ ਡੌਕ ਕਰਨ ਨੂੰ ਥਾਂ ਨਹੀਂ ਸੀ ਦੇ ਰਿਹਾ, ਜਦੋਂ ਪਤਾ ਲੱਗ ਰਿਹਾ ਸੀਗਾ ਵੀ ਇੱਥੇ COVID-19 ਦੇ ਪੇਸ਼ੈਂਟ ਜਿਹੜੇ ਆ ਉਸ ਦੇ ਵਿੱਚ ਹੈਗੇ ਆ। ਫਿਰ ਔਖੇ ਸੌਖੇ ਹੋ ਕੇ ਲੋਕਾਂ ਨੂੰ ਜਿਹੜਾ ਉਹ ਉੱਥੋਂ ਕੱਢਿਆ ਗਿਆ, ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਨੂੰ ਡੌਕ ਕਰਕੇ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਦਾ ਇਲਾਜ ਵੀ ਕੀਤਾ ਗਿਆ ਤੇ ਕਈਆਂ ਦੀ ਉਸ ਦੇ ਵਿੱਚ ਮੌਤ ਵੀ ਹੋਈ ਸੀ। ਅਗਲੀ ਖਬਰ ਜਿਹੜੀ ਆ ਉਹ ਸਾਡੇ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ। ਅੱਗ ਨੇ ਇੱਕ ਵਾਰੀ ਫਿਰ ਤਬਾਹੀ ਮਚਾਈ ਹੋਈ ਆ, ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ ਤੋਂ ਦੱਸਦੇ ਆ ਰਹੇ ਹਾਂ। 19 ਦੇ ਕਰੀਬ ਜਿਹੜੀਆਂ ਵਾਈਨਰੀਆਂ ਆ ਸੈਂਟਾ ਰੋਜ਼ਾ ਏਰੀਆ ਦੇ ਵਿੱਚ, ਨੈਪਾ ਏਰੀਆ ਦੇ ਵਿੱਚ ਹੈਗੀਆਂ ਤੇ ਰੈਸਟੋਰੈਂਟਸ ਤੇ ਰਿਜ਼ੋਰਟਸ ਉਹ ਪੂਰੀ ਤਰ੍ਹਾਂ ਤਬਾਹ ਹੋ ਗਏ ਆ ਜਾਂ ਉਹ ਬਹੁਤ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ। ਸੋ ਇਸ ਅੱਗ ਨੂੰ ਗਲਾਸ ਫਾਇਰ ਕਰਕੇ ਜਿਹੜਾ ਇਹਦਾ ਨਾਮ ਦਿੱਤਾ ਗਿਆ ਸੀ। ਪਿਛਲੇ 3 ਦਿਨਾਂ ਦੇ ਵਿੱਚ ਪੂਰੀ ਤਬਾਹੀ ਮਚਾਈ ਆ ਅੱਗ ਨੇ। ਉਹ ਇਸ ਏਰੀਏ ਦੇ ਵਿੱਚ 70,000 ਲੋਕਾਂ ਨੂੰ ਜਿਹੜਾ ਆ ਉਸ ਏਰੀਏ ਤੋਂ ਇਵੈਕੂਏਟ ਕੀਤਾ ਗਿਆ ਤੇ 48,440 ਏਕੜ ਦੇ ਕਰੀਬ ਜਿਹੜੀ ਇਹ ਵਾਈਨ ਕੰਟਰੀ ਲੈਂਡ ਆ ਇਹ ਪੂਰੀ ਤਰ੍ਹਾਂ ਜਿਹੜੀ ਆ ਸੜ ਕੇ ਸਵਾਹ ਹੋ ਗਈ ਆ। ਸੋ ਫਾਰ ਹਜੇ ਤੱਕ ਗੁੱਡ ਨਿਊਜ਼ ਆ ਵੀ ਕਿਸੇ ਦੀ ਕੋਈ ਮੌਤ ਨਹੀਂ ਹੋਈ ਹੈਗੀ, ਪਰ ਕੁਝ ਜਿਹੜੇ ਲੋਕ ਫੱਟੜ ਹੋਏ ਆ ਉਹਨਾਂ ਦੀਆਂ ਖਬਰਾਂ
ਜਿਹੜੀਆਂ ਆ ਰਹੀਆਂ ਹੈਗੀਆਂ, ਪਰ ਹਜੇ ਤੱਕ ਵੀ ਜਿਹੜੀ ਫਾਇਰ ਆ ਸਿਰਫ 2% ਕੰਟੇਨ ਹੋਈ ਆ ਤੇ ਪੂਰੀ ਤਰ੍ਹਾਂ ਜਿਹੜੀ ਫੈਲ ਰਹੀ ਆ। 19 ਦੇ ਕਰੀਬ ਜਿਹੜੀਆਂ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਮਸ਼ਹੂਰ ਵਾਈਨਰੀਆਂ ਸੀਗੀਆਂ ਉਹ ਸੜ ਕੇ ਸਵਾਹ ਹੋ ਗਈਆਂ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਪੋਰਟਲੈਂਡ ਓਰੇਗਨ ਦੇ ਵਿੱਚ ਪੁਲਿਸ ਦੇ ਦੁਆਰਾ ਇੱਕ ਫਾਰ ਰਾਈਟ ਪ੍ਰੋਟੈਸਟਰ ਆ ਕਹਿੰਦੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਐਲਨ ਜੇਮਸ ਸਵੀਨੀ 50 ਸਾਲ ਇਸ ਦੀ ਉਮਰ ਦੱਸੀ ਜਾਂਦੀ ਆ ਤੇ ਕਹਿੰਦੇ ਵੀ ਇਸ ਦੇ ਉੱਤੇ ਦੋਸ਼ ਲਾਏ ਗਏ ਆ। ਇਹ ਪ੍ਰਾਊਡ ਬॉयਜ਼ ਦਾ ਜਿਹੜਾ ਮੈਂਬਰ ਦੱਸਿਆ ਜਾਂਦਾ ਆ ਤੇ ਇਸ ਨੇ ਐਂਟੀ ਫੈਸਿਸਟ ਜਿਹੜੇ ਪ੍ਰੋਟੈਸਟ ਚੱਲ ਰਹੇ ਸੀਗੇ 22 ਅਗਸਤ ਨੂੰ, ਉਸ ਟਾਈਮ ਦੇ ਉੱਤੇ ਆਪਣੀ ਬੰਦੂਕ ਜਿਹੜੀ ਆ ਪ੍ਰੋਟੈਸਟਰਸ ਦੇ ਵੱਲ ਜਿਹੜੀ ਉਹ ਤਾਣੀ ਸੀਗੀ। ਉਸ ਟਾਈਮ ਖਿੱਚੀਆਂ ਗਈਆਂ ਤਸਵੀਰਾਂ ਵੀਡੀਓਜ਼ ਦੇ ਵਿੱਚ ਜੇਮਸ ਸਵੀਨੀ ਇਦਾਂ ਕਰਦਾ ਹੋਇਆ ਪਾਇਆ ਗਿਆ ਤੇ ਉਸ ਦੇ ਉੱਤੇ ਮਲਟੀਪਲ ਅਸੌਲਟ ਚਾਰजेस, ਪੁਆਇੰਟਿੰਗ ਏ ਫਾਇਰ ਆਰਮ ਐਟ ਅਨਦਰ, ਅਨਲੌਫੁਲ ਯੂਜ਼ ਆਫ ਵੈਪਨ ਤੇ ਅਨਲੌਫੁਲ ਯੂਜ਼ ਆਫ ਟੀਅਰ ਗੈਸ, ਸਟਨ ਗਨ ਔਰ ਮੇਸ ਜਿਹੜੇ ਦੋਸ਼ ਆ ਉਹ ਲਾਏ ਗਏ ਨੇ। ਜੀ ਅਗਲੀ ਖਬਰ ਵੀ ਕੈਲੀਫੋਰਨੀਆ ਤੋਂ ਆ, ਜਿੱਥੇ ਕਿ ਕੈਲੀਫੋਰਨੀਆ ਦੇ ਜੀਓਪੀ ਲਾਅ ਮੇਕਰਸ ਜਿਹੜੇ ਹੈਗੇ ਆ ਉਹ ਹੁਣ ਡਿਮਾਂਡ ਕਰ ਰਹੇ ਆ ਕਿ ਜਿਹੜੇ ਗੈਵਨ ਨਿਊਸਮ ਨੇ ਇੱਕ $35 ਮਿਲੀਅਨ ਦਾ ਜਿਹੜਾ ਕੰਟਰੈਕਟ ਸਾਈਨ ਕੀਤਾ ਹੈ ਕੰਸਲਟਿੰਗ ਫਰਮ ਜਿਹੜੀ ਆ ਉਹਦੇ ਨਾਲ, ਜਿਸ ਨੇ ਓਪਨਲੀ ਜਿਹੜਾ ਆ ਜਿਹੜੀ ਟੀਮ ਬਾਈਡਨ ਆ ਉਹਦੀ ਸਪੋਰਟ ਕਰਨ ਦੀ ਗੱਲ ਕੀਤੀ ਹੈਗੀ ਆ। ਸੋ ਇਹ $35 ਮਿਲੀਅਨ ਜਿਹੜੇ ਆ ਫੈਡਰਲ ਗਵਰਨਮੈਂਟ ਵੱਲੋਂ ਦਿੱਤੇ ਗਏ ਆ ਵੋਟਰ ਆਊਟਰੀਚ ਦੇ ਲਈ, ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਕੰਟੈਕਟ ਕੀਤਾ ਜਾ ਸਕੇ ਤੇ ਲੋਕ ਜਿਹੜੇ ਆ ਉਹ ਵੋਟ ਪਾਉਣ, ਨੋ ਮੈਟਰ ਜਿਹੜੀ ਮਰਜ਼ੀ ਪਾਰਟੀ ਨੂੰ ਪਾਉਣ। ਪਰ ਹੁਣ ਜਿਹੜੇ ਕੈਲੀਫੋਰਨੀਆ ਦੇ ਰਿਪਬਲਿਕਨਸ ਆ ਉਹ ਕਹਿੰਦੇ ਆ ਵੀ ਜਿਹੜੇ ਗਵਰਨਰ ਗੈਵਨ ਨਿਊਸਮ ਆ ਉਸ ਨੂੰ ਇਹ ਜਿਹੜੀ ਕੰਪਨੀ ਹੈਗੀ ਆ SKD ਨਿਕਰ ਬੋਕਰ ਕਰਕੇ ਨਾਮ ਇਹਦਾ ਦੱਸਿਆ ਗਿਆ, ਵਾਸ਼ਿੰਗਟਨ DC ਬੇਸਡ ਹੈਗੀ ਆ, ਇਸ ਦਾ ਕੰਟਰੈਕਟ ਜਿਹੜਾ ਆ ਕੈਂਸਲ ਕੀਤਾ ਜਾਵੇ ਤੇ ਹੋਰ ਕਿਸੇ ਕੰਪਨੀ ਨੂੰ ਕੰਟਰੈਕਟ ਦਿੱਤਾ ਜਾਵੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੱਲ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਵਿੱਚ ਜੋ ਕੁਝ ਵਾਪਰਿਆ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਕਰਾਉਂਦੇ ਨੇ ਡਿਬੇਟ ਕਰਾਉਣ ਵਾਲੀ ਕਮੇਟੀ ਆ ਉਹ ਕਹਿੰਦੇ ਆ ਵੀ ਅਸੀਂ ਇਸ ਦੇ ਵਿੱਚ ਕੋਈ ਤਬਦੀਲੀਆਂ ਜਿਹੜੀਆਂ ਚੇਂਜਸ ਆ ਉਹ ਲਿਆ ਸਕਦੇ ਆ। ਸੋ ਕੱਲ ਜਿਹੜਾ ਦੇਖਿਆ ਗਿਆ ਵੀ ਇੱਕ ਦੂਜੇ ਦੇ ਵਿੱਚ ਜਿਹੜੇ ਉਹ ਬੋਲੀ ਜਾਂਦੇ ਸੀਗੇ, ਕਦੀ ਰਾਸ਼ਟਰਪਤੀ ਟਰੰਪ ਬੋਲਦੇ ਸੀ, ਕਦੀ ਜੋ ਬਾਈਡਨ ਬੋਲਦੇ ਸੀ, ਕਦੀ ਇੱਕ ਦੂਜੇ ਨੂੰ ਮਹਿਣੋ ਮਹਿਣੀ ਜਿਹੜੀ ਉਹ ਹੋ ਜਾਂਦੇ ਸੀ। ਇਹਦਾ ਕ੍ਰਿਸ ਵਾਲਸ ਨੇ ਵੀ ਆਖਿਆ ਵੀ ਮੇਰੀ ਤਾਂ ਜਿਹੜੀ ਉਹ ਘੱਟ ਸੁਣਦਾ ਸੀ, ਕਈ ਵਾਰੀ ਨਿਆਣਿਆਂ ਨੂੰ ਝਿੜਕਾਂ ਮਾਰੀ ਦੀਆਂ, ਉਦਾਂ ਉਹਨਾਂ ਨੂੰ ਝਿੜਕਾਂ ਮਾਰ ਰਹੇ ਸੀਗੇ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲੀਆਂ। ਸੋ ਉਸ ਦੇ ਤਹਿਤ ਇਹ ਕਿਹਾ ਆ ਕਿ ਅਗਲੇ ਜਿਹੜੇ 2 ਇਹਨਾਂ ਦੇ ਡਿਬੇਟ ਹੋਣੇ ਆ ਉਹਨਾਂ ਦੇ ਵਿੱਚ ਕੁਝ ਤਬਦੀਲੀਆਂ ਹੋ ਸਕਦੀਆਂ। ਬਹੁਤ ਸਾਰੇ ਲੋਕ ਇਹ ਰਾਏ ਦੇ ਰਹੇ ਸੀ ਵੀ ਕਿਉਂ ਨਾ ਮਿਊਟ ਬਟਨ ਜਿਹੜਾ ਆ ਉਹ ਲਾ ਦਿੱਤਾ ਜਾਵੇ, ਵੀ ਜਿਸ ਦੀ ਵਾਰੀ ਆ ਸਿਰਫ ਉਸ ਦਾ ਮਾਈਕ ਆਨ ਹੋਵੇ ਤੇ ਦੂਜੇ ਦਾ ਮਾਈਕ ਜਿਹੜਾ ਉਹ ਆਫ ਕਰ ਦਿੱਤਾ ਜਾਵੇ। ਫਿਰ ਪਰ ਬਾਅਦ ਦੇ ਵਿੱਚ ਮਸਲਾ ਜਿਹੜਾ ਫ੍ਰੀ ਸਪੀਚ ਦਾ ਜਿਹੜਾ ਉਹ ਵੀ ਵਿੱਚ ਆ ਜਾਂਦਾ ਆ। ਹੁਣ ਇਸ ਤੋਂ ਅਗਲਾ ਡਿਬੇਟ ਹਰਜੋਤ ਸਿੰਘ ਨੇ ਅਗਲੇ ਬੁੱਧਵਾਰ ਨੂੰ ਜਿਹੜੇ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਕੈਂਡੀਡੇਟ ਡੈਮੋਕ੍ਰੇਟ ਪਾਰਟੀ ਵੱਲੋਂ ਕਮਲਾ ਹੈਰਿਸ ਤੇ ਮੌਜੂਦਾ ਵਾਈਸ ਪ੍ਰੈਜ਼ੀਡੈਂਟ ਜਿਹੜੇ ਮਾਈਕ ਪੈਂਸ ਆ ਉਹਨਾਂ ਦੇ ਦਰਮਿਆਨ ਹੋਣਾ ਆ। ਇਹਨਾਂ ਦਾ ਸਿਰਫ ਇੱਕੋ ਹੀ ਡਿਬੇਟ ਹੋਊਗਾ ਤੇ ਉਸ ਤੋਂ ਬਾਅਦ ਦੇ ਵਿੱਚ ਜਿਉਂ-ਜਿਉਂ ਦਿਨ ਨਜ਼ਦੀਕ ਆਉਂਦੇ ਜਾਣੇ ਨੇ ਤੇ 2 ਡਿਬੇਟ ਜਿਹੜੇ ਹੋਰ ਇਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਆ ਉਹਨਾਂ ਦੇ ਦਰਮਿਆਨ ਰੱਖੇ ਗਏ ਨੇ। ਜੀ ਅਗਲੀ ਖਬਰ ਜਿਹੜੀ ਫਰਾਂਸ ਤੋਂ ਆ ਰਹੀ ਆ, ਜਿੱਥੇ ਕਿ ਫਰਾਂਸ ਦੀ ਸਰਕਾਰ ਨੇ ਉੱਥੇ ਦਾ ਜਿਹੜੇ এনवायरमेंटਲ ਮਿਨਿਸਟਰ ਆ ਐਨੀਮਲਸ ਹੈਗੇ ਆ ਜਿਨ੍ਹਾਂ ਨੂੰ ਸਰਕਸ ਤੇ ਮਰੀਨ ਪਾਰਕਸ ਦੇ ਵਿੱਚ ਵਰਤਿਆ ਜਾਂਦਾ ਆ, ਉਹਦੇ ਉੱਤੇ ਪੂਰੀ ਤਰ੍ਹਾਂ ਬੈਨ ਲਾ ਦਿੱਤਾ ਆ। ਇਹਦੇ ਵਿੱਚ ਸ਼ਾਰਕਸ ਹੋਰ ਬਹੁਤ ਸਾਰਾ ਤਰ੍ਹਾਂ ਦੇ ਜਿਹੜੇ ਜਾਨਵਰ ਆ ਉਹਨਾਂ ਨੂੰ ਇਸ ਜਿਹੜੇ এনवायरमेंटਲ ਮਿਨਿਸਟਰ ਆ ਉਹਨਾਂ ਨੇ ਲਾਅ ਪਾਸ ਕਰਕੇ ਕਹਿਤਾ ਵੀ ਇਸ ਜਿਹੜੇ ਵਾਈਲਡ ਲਾਈਫ ਆ ਇਸ ਨੂੰ ਸਰਕਸਸ ਦੇ ਵਿੱਚ ਯੂਜ਼ ਨਾ ਕੀਤਾ ਜਾਵੇ। ਜੀ ਅੱਜ ਜੇਮਸ ਕੌਮੀ FBI ਦੇ ਜਿਹੜੇ ਡਾਇਰੈਕਟਰ ਰਹੇ ਆ ਉਹ ਸੈਨੇਟ ਦੀ ਜੁਡੀਸ਼ਰੀ ਕਮੇਟੀ ਆ ਉਸ ਦੇ ਸਾਹਮਣੇ ਪੇਸ਼ ਹੋਏ, ਜਿਸ ਦੇ ਚੇਅਰਮੈਨ ਲਿੰਡਸੀ ਗ੍ਰਾਹਮ ਨੇ। ਉਹਨਾਂ ਨੇ ਜਿਹੜੇ ਜੇਮਸ ਕੌਮੀ ਨੂੰ ਜਿਹੜਾ ਨਵੀਂ ਡੀਕਲਾਸੀਫਾਈਡ ਇਨਫੋਰਮੇਸ਼ਨ ਸੀਗੀ ਉਸ ਦੇ ਬਾਰੇ ਜਿਹੜਾ ਪੁੱਛਿਆ ਗਿਆ, ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਜੌਨ ਰੈਡਕਲਿਫ ਉਹਨਾਂ ਨੇ ਕੱਲ ਹੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਸੀਗੀ। ਇਸ ਦੇ ਵਿੱਚ ਜਦ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਹਿਲਰੀ ਕਲਿੰਟਨ ਨੇ ਕੋਈ ਪਲਾਨ ਅਪਰੂਵ ਕੀਤਾ ਸੀ
ਸੀਗਾ ਜਾਂ ਇਨਵੈਸਟੀਗੇਸ਼ਨ ਦਾ ਰੈਫਰਲ ਦਿੱਤਾ ਸੀਗਾ ਵੀ ਰਾਸ਼ਟਰਪਤੀ ਟਰੰਪ ਨੂੰ ਰਸ਼ੀਆ ਦੇ ਨਾਲ ਜਿਹੜਾ ਉਹ ਜੋੜਿਆ ਜਾਵੇ ਤਾਂ ਜੋ ਉਸ ਦੀਆਂ ਜਿਹੜੀਆਂ ਈਮੇਲ ਦਾ ਸਕੈਂਡਲ ਆ 2016 ਤੋਂ ਪਹਿਲਾਂ ਜਿਹੜਾ ਵਾਪਰਿਆ ਸੀਗਾ ਵੀ ਉਸ ਤੋਂ ਡਿਸਟਰੈਕਟ ਕੀਤਾ ਜਾਵੇ। ਇਸ ਦੇ ਜਵਾਬ ਦੇ ਵਿੱਚ ਜੇਮਸ ਕਮੀ ਨੇ ਕਿਹਾ ਡਜ਼ਨਟ ਰਿੰਗ ਏ ਬੈਲ ਵੀ ਮੈਨੂੰ ਇਸ ਦੇ ਬਾਰੇ ਜਿਹੜਾ ਆ ਕੁਛ ਵੀ ਯਾਦ ਨਹੀਂ ਹੈਗਾ। ਸੋ ਇਹ ਜਿਹੜੀ ਨਵੀਂ ਇਨਫੋਰਮੇਸ਼ਨ ਜਿਹੜੀ ਆਈ ਹੈਗੀ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਕਾਫੀ ਜਿਹੜਾ ਇਹ ਰਸ਼ੀਅਨ ਹੋਕਸ ਜਿਸ ਨੂੰ ਕਹਿੰਦੇ ਸੀਗੇ ਵੀ ਉਹ ਕਹਿ ਰਹੇ ਆ ਵੀ ਦੇਖੋ ਇਹ ਸਾਡੀਆਂ ਗੱਲਾਂ ਦੀ ਪ੍ਰੋੜਤਾ ਆ ਵੀ ਉਸ ਟਾਈਮ ਦੇ ਉੱਤੇ ਜਾਣ ਬੁੱਝ ਕੇ ਰਾਸ਼ਟਰਪਤੀ ਟਰੰਪ ਦੇ ਖਿਲਾਫ ਇਸ ਤਰੀਕੇ ਦੀਆਂ ਇਨਵੈਸਟੀਗੇਸ਼ਨਾਂ ਜਿਹੜੀਆਂ ਉਹ ਕਰਵਾਈਆਂ ਗਈਆਂ ਸੀਗੀਆਂ। ਜਿਹੜਾ ਇੱਕ ਯੂਕੇ ਦਾ ਜਿਸ ਨੂੰ ਜਸੂਸ ਕਿਹਾ ਜਾਂਦਾ ਸੀਗਾ ਉਸ ਦਾ ਸਟੀਲ ਡੋਸੀਅਰ ਕਰਕੇ ਜਿਹੜਾ ਬਹੁਤ ਮਸ਼ਹੂਰ ਹੋਇਆ ਸੀ ਉਹਨਾਂ ਨੇ ਜਾਣ ਬੁੱਝ ਕੇ ਆਪ ਹੀ ਬਣਵਾਇਆ ਸੀਗਾ ਜੀ। ਸੋ ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਜਿਹੜਾ ਡਿਜ਼ਨੀਲੈਂਡ ਆ 3500 ਦੇ ਕਰੀਬ ਉਹ ਰੈਸਟੋਰੈਂਟ ਤੇ ਹੋਟਲ ਯੂਨੀਅਨ ਵਰਕਰਸ ਜਿਹੜੇ ਆ ਉਹਨਾਂ ਨੂੰ ਲੇ ਆਫ ਕਰਨ ਜਾ ਰਿਹਾ ਹੈ। 400 ਦੇ ਕਰੀਬ ਇਮੇਜਿਨੀਅਰਸ ਜਿਹੜੇ ਆ ਉਹ ਕੰਮ ਤੋਂ ਵਾਂਝੇ ਹੋ ਜਾਣਗੇ। ਇਸੇ ਤਰ੍ਹਾਂ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਇਹ ਵੀ ਕਿਹਾ ਸੀ 28000 ਦੇ ਕਰੀਬ ਇੰਪਲਾਈ ਜਿਹੜੇ ਆ ਉਹ ਲੇ ਆਫ ਹੋ ਸਕਦੇ ਆ ਸਾਰੀਆਂ ਜਿਹੜੀਆਂ ਦੋ ਡਿਜ਼ਨੀਲੈਂਡਸ ਹੈਗੀਆਂ। ਤੇ ਹੁਣ ਲੇਟੈਸਟ ਖਬਰ ਅੱਜ ਆ ਰਹੀ ਹੈ ਅਮਰੀਕਨ 에ਅਰਲਾਈਨ ਨੇ ਕਹਿਤਾ 19,000 ਉਹਨਾਂ ਨੇ ਫਰਲੋ ਕਰ ਦੇਣਾ ਕੱਲ ਨੂੰ ਕਿਉਂਕਿ ਜਿਹੜਾ ਕੋਵਿਡ-19 ਦਾ ਨਵਾਂ ਜਿਹੜਾ ਪੈਕੇਜ ਸਟਿਮੂਲਸ ਪੈਕੇਜ ਆਣਾ ਸੀ ਉਹਦੇ ਤੇ ਕਿਸੇ ਤਰ੍ਹਾਂ ਗੱਲਬਾਤ ਨਹੀਂ ਹੋਈ। ਹੁਣ ਅੱਜ ਹੋਣੀ ਸੀ ਉਹ ਕੱਲ ਤੱਕ ਡਿਲੇ ਕਰ ਦਿੱਤੀ ਗਈ ਆ। ਤੇ ਜੇ ਉਹ ਕਹਿੰਦੇ ਸਾਨੂੰ ਹੋਰ ਕੋਈ ਜਿਹੜੀ ਫਾਈਨੈਂਸ਼ੀਅਲ ਏਡ ਆ ਫੈਡਰਲ ਗਵਰਨਮੈਂਟ ਵੱਲੋਂ ਨਾ ਮਿਲੀ ਤੇ ਅਸੀਂ 19,000 ਦੇ ਕਰੀਬ ਆਪਣੇ ਜਿਹੜੇ ਵਰਕਰਸ ਆ ਉਹਨਾਂ ਨੂੰ ਛੁੱਟੀ ਦੇ ਦੇਵਾਂਗੇ ਪਰ ਜੇ ਆਉਣ ਵਾਲੇ ਸਮੇਂ 'ਚ ਮਿਲ ਗਈ ਤੇ ਫਿਰ ਦੁਬਾਰਾ ਕੀ ਉਹਨਾਂ ਨੂੰ ਬੁਲਾ ਸਕਦੇ ਆ। ਜੀ ਹਰਜੋਤ ਸਿੰਘ ਜੀ USPS ਨੇ ਇੱਕ ਬੀਬੀ ਦੇ ਅਮੀਰ ਬਣਨ ਦੇ ਸੁਪਨੇ ਦੇ ਉੱਤੇ ਪਾਣੀ ਫੇਰ ਦਿੱਤਾ। ਸੈਕੰਡ ਚਾਂਸ ਲੋਟਰੀ ਦੀ ਜੇਤੂ ਇੱਕ ਫਲੋਰੀਡਾ ਦੀ ਰਹਿਣ ਵਾਲੀ ਉਸਨੇ ਸਰਟੀਫਾਈਡ ਮੇਲ ਦੇ ਜ਼ਰੀਏ ਟਿਕਟ ਜਿਹੜੀ ਆ ਉਹ ਲੋਟਰੀ ਵਾਲਿਆਂ ਨੂੰ ਘੱਲੀ ਪਰ ਕਹਿੰਦੇ USPS ਨੇ ਉਹਨਾਂ ਦੀ ਉਹ ਸਰਟੀਫਾਈਡ ਮੇਲ ਹੀ ਜਿਹੜੀ ਕਿਤੇ ਉਹ ਗਵਾ ਦਿੱਤੀ ਜਿਸ ਕਰਕੇ ਉਹ ਹੁਣ ਜੇਤੂ ਇਨਾਮ ਤੋਂ ਜਿਹੜੀ ਆ ਉਹ ਵਾਂਝੀ ਜਿਹੜੀ ਉਹ ਰਹਿ ਗਈ ਆ। ਸੋ ਕਿਤੇ ਨਾ ਕਿਤੇ ਇੱਥੇ USPS ਦੇ ਉੱਤੇ ਵੀ ਸਵਾਲ ਜਿਹੜੇ ਉਹ ਉੱਠਦੇ ਆ। ਉਹਦਾ ਅਮਾਉਂਟ ਕੋਈ ਬਹੁਤਾ ਵੱਡਾ ਤਾਂ ਨਹੀਂ ਸੀਗਾ ਪਰ ਸਵਾਲ ਕਰਨਾ ਤਾਂ ਜਿਹੜਾ ਉਹ ਬਣਦਾ ਹੀ ਆ ਵੀ ਚਾਹੇ $1000 ਹੀ ਕਿਸੇ ਨੇ ਕਿਉਂ ਨਾ ਜਿਹੜਾ ਜਿੱਤਿਆ ਹੋਵੇ ਤੇ USPS ਕੀ ਕਰ ਰਹੀ ਆ। ਸੋ ਇਹਨਾਂ ਚੀਜ਼ਾਂ ਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਸ਼ੱਕ ਵੀ ਹੈਗਾ ਆ ਤੇ ਚਰਚਾਵਾਂ ਵੀ USPS ਦੀਆਂ ਬਹੁਤ ਤੇਜ਼ ਆ ਵੀ ਇਹ ਸਰਟੀਫਾਈਡ ਮੇਲਾਂ ਗਵਾਈ ਜਾਂਦੇ ਆ ਕਿਤੇ ਵੋਟਾਂ ਹੀ ਨਾ ਜਿਹੜੀਆਂ ਉਹ ਰਸਤੇ 'ਚ ਗਵਾ ਦੇਣ। ਅਗਲੀ ਖਬਰ ਇੱਕ ਸੈਕਰਾਮੈਂਟੋ ਤੋਂ ਆ ਰਹੀ ਹੈ ਜਿੱਥੇ ਕਿ ਪੰਜਾਬੀ ਮੂਲ ਦੀ ਜਿਹੜੀ ਬੱਚੀ ਆ ਕਾਲਜ ਸਟੂਡੈਂਟ ਆ ਉਹ ਕਹਿੰਦੇ ਵੀ ਪਹਿਲੀ ਜਿਹੜੀ ਆ ਲੇਡੀ ਮਕੈਨਿਕ ਬਣੀ ਆ ਇੱਕ ਬਾਈਕ ਸ਼ਾਪ ਦੇ ਉੱਤੇ। ਸੋ ਬਾਈਕ ਮਕੈਨਿਕ ਜਿਹੜੀ ਉਹ ਬਣੀ ਆ ਆਪਣੀ ਪੰਜਾਬੀ ਕੁੜੀ ਕਹਿੰਦੇ ਵੀ ਈਵਨ ਕੋਵਿਡ ਵੀ ਉਸ ਨੂੰ ਸਟਾਪ ਨਹੀਂ ਕਰ ਸਕੀ। ਕੋਵਿਡ ਦੇ ਦੌਰਾਨ ਵੀ ਉਹ ਕਲਾਸਾਂ ਰਹਿੰਦੀ ਰਹੀ ਤੇ ਹੁਣ ਉਸ ਨੂੰ ਜਿਹੜਾ ਆ ਸਰਟੀਫਾਈਡ ਮਕੈਨਿਕ ਜਿਹੜਾ ਆ ਬਾਈਕ ਸ਼ਾਪ ਦਾ ਉਹ ਕਰ ਦਿੱਤਾ ਗਿਆ ਹੈ ਬਣਾ ਦਿੱਤਾ ਗਿਆ। ਜੀ ਬਿਲਕੁਲ। ਸੋ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਜਾਂਦੇ ਜਾਂਦੇ ਡਾਓ ਜੋਨਸ ਸਟਾਕ ਮਾਰਕੀਟ ਦੇ ਬਾਰੇ ਜਿਹੜਾ ਤੁਹਾਨੂੰ ਦੱਸਦੇ ਜਾਈਏ। ਅੱਜ ਫਿਰ ਮਾਰਕੀਟ ਦੇ ਵਿੱਚ ਉਛਾਲ ਜਿਹੜਾ ਉਹ ਦੇਖਿਆ ਗਿਆ 1.2% ਡਾਓ ਜੋਨਸ 29 ਪੁਆਇੰਟ ਵਧੇ 27,781 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 82 ਪੁਆਇੰਟਾਂ ਦਾ ਵਾਧਾ ਹੋਇਆ 11,167 ਦੇ ਉੱਤੇ ਕਲੋਜ਼ ਹੋਇਆ। S&P ਦੇ ਵਿੱਚ 27 ਪੁਆਇੰਟ ਵਧੇ 3363 ਦੇ ਉੱਤੇ ਕਲੋਜ਼ ਹੋਇਆ। ਸੋਨੇ ਦੀ ਕੀਮਤ $1891 ਪ੍ਰਤੀ ਆਉਂਸ ਰਹੀ। ਜੀ ਇੱਕ US ਡਾਲਰ ਦੀ ਕੀਮਤ ਜੇ ਕੈਨੇਡਾ ਦੇ ਡਾਲਰ ਦੇ ਮੁਤਾਬਕ ਦੇਖੀ ਜਾਵੇ ਤੇ $1.33 ਰਹੇ ਆ ਕੈਨੇਡਾ ਦੇ ਤੇ ਇੱਕ US ਡਾਲਰ ਦੀ ਕੀਮਤ ਇੰਡੀਅਨ ਰੁਪੀਜ਼ ਦੀ ਜੇ ਗੱਲ ਕਰਦੀ ਜਾਈਏ ਤੇ $73.54 ਰਹੀ ਆ। ਜੀ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ ਤੱਕ ਲਈ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ ਹੱਸਦੇ ਖੇਡਦੇ ਰਹੋ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।
ਜ਼ੋਰਾ ਰੰਧਾਵਾ ਤੇ ਮੇਰੇ ਵੱਲੋਂ ਪੰਜਾਬੀ ਰੇਡੀਓ ਯੂਐਸ ਸੁਣਨ ਵਾਲੇ ਸਾਰਿਆਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪਰਮਾਤਮਾ ਸਾਰਿਆਂ ਨੂੰ ਬਹੁਤ